ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਠਾਇਆ ਗਿਆ ਏ ਖਾਸ ਕਰ ਗੁਰਦੁਆਰਾ ਸਾਹਿਬ ਦੇ ਇਲੈਕਸ਼ਨ ਦੇ ਪਰਫਾਰਮਿਆਂ ਨੂੰ ਲੈ ਕੇ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ? ਸਾਡੀ ਕੌਮ ਦੇ ਵਿੱਚ ਬੜਾ ਵੱਡਾ ਇੱਕ ਅਵਲੇਸਲਾਪਨ ਹੈ। ਅਸੀਂ ਬਾਅਦ ਵਿੱਚ ਤੇ ਗਲਤੀਆਂ ਕੱਢਦੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰ ਰਹੀ ਹੈ, ਹਰਿਆਣਾ ਵਾਲੀ ਇਹ ਕਰ ਰਹੀ ਹੈ, ਪੰਜਾਬ ਵਾਲੀ ਇਹ ਕਰ ਰਹੀ ਹੈ, ਐਵੇਂ ਕਰਨਾ ਚਾਹੀਦਾ ਸੀਗਾ, ਇੱਦਾਂ ਕਰਨਾ ਚਾਹੀਦਾ ਸੀਗਾ। ਪਿੱਛੇ ਦਿੱਲੀ ਵੋਟਿੰਗ ਹੋਈ ਆ, ਮਸਾਂ 30% ਵੋਟ ਨਹੀਂ ਪਈ। ਤੇ ਜਿਸ ਗੁਰਦੁਆਰੇ ਨਾਲ ਸਾਡਾ ਰੋਜ਼ ਦਾ ਜੁੜਾਓ ਹੈ, ਸਾਡੀ ਆਪਣੇ ਪਰਿਵਾਰ ਦਾ, ਸਾਡਾ ਸਮਾਜ ਦਾ, ਸਿੱਖ ਸਮਾਜ ਦਾ ਜੁੜਾਓ ਹੈ, ਉਹਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ। ਹੁਣ ਫਾਰਮ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਜ਼ਰੂਰਤ ਹੈਗੀ ਹੈ ਉਹ ਹੋਣਾ ਇਹ ਚਾਹੀਦਾ ਹੈ ਕਿ ਜਦੋਂ ਫਾਰਮ ਭਰਿਆ ਜਾਏ ਉਹਦੇ 'ਚ ਉੱਪਰ ਇਹ ਲਾਈਨਾਂ ਦੋ ਲਿਖੀਆਂ ਹੋਣ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਕੀਦਾ ਰੱਖਦਾ ਹੈਗਾ ਕਿ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਸਰੋਪਰੀ ਹੈਗੇ ਨੇ, ਉਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਮੈਂ ਕਿਸੇ ਡੇਰੇ, ਕਿਸੇ ਕਲਟ, ਕਿਸੇ ਮਜ਼ਾਰ, ਕਿਸੇ ਵੀ ਗਰੁੱਪ ਦੇ ਨਾਲ ਨਹੀਂ ਜੁੜਿਆ ਹੋਇਆ। ਅੱਜ ਤੁਸੀਂ ਛੋਟੇ ਤੋਂ ਛੋਟਾ ਐਫੀਡੇਵਿਟ ਦੇਣ ਜਾਂਦੇ ਹੋ, ਉਹਦੇ ਥੱਲੇ ਲਿਖਿਆ ਹੁੰਦਾ ਹੈ ਕਿ ਜਿਹੜੀ ਮੈਂ ਜਾਣਕਾਰੀ ਉੱਤੇ ਦੇ ਰਿਹਾ, ਅਗਰ ਕੱਲ੍ਹ ਨੂੰ ਗਲਤ ਹੋਵੇ ਤੇ ਮੇਰੇ ਉੱਤੇ ਭਾਰਤ ਦੀ ਜਿਹੜੀ ਵੀ ਧਾਰਾ ਲੱਗਦੀ ਹੈ, ਭਾਰਤ ਦੇ ਕਾਨੂੰਨ ਦੀ ਧਾਰਾ ਲੱਗਦੀ ਹੈ, ਉਹਦੇ ਤਹਿਤ ਮੇਰੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਤੇ ਕੀ ਇਸ ਫਾਰਮ ਵਿੱਚ ਅਸੀਂ ਇਹ ਚੀਜ਼ ਨਹੀਂ ਜੋੜ ਸਕਦੇ? ਜਿਹੜੇ ਡੇਰੇਵਾਦ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀਆਂ ਵੋਟਾਂ ਵਧੇਰੇ ਬਣਾਈਆਂ ਜਾ ਰਹੀਆਂ ਨੇ। ਕੀ ਲੱਗਦਾ ਫਿਰ ਜਥੇਦਾਰ ਸਾਹਿਬ ਨੇ ਅਪੀਲ ਕਰ ਦਿੱਤੀ ਹੈ ਫਿਰ ਇਸ ਨੂੰ ਅੱਗੇ ਲੈ ਕੇ ਜਾਣ ਵਾਸਤੇ, ਜਿਹੜਾ ਅਮਲੀ ਜਾਮਾ ਪਹਿਨਾਉਣ ਵਾਸਤੇ ਕਿਸ ਪੱਧਰ ਦੇ ਉੱਪਰ ਅਪੀਲ ਹੋਣੀ ਚਾਹੀਦੀ ਹੈ? ਕਿ ਜਦੋਂ ਤੇ ਤੁਸੀਂ ਜਥੇਦਾਰ ਸੀਗੇ ਤਾਂ ਤੁਸੀਂ ਕਦੀ ਇਸ ਟੌਪਿਕ ਤੇ ਗੱਲ ਨਹੀਂ ਕੀਤੀ। ਹੁਣ ਜਦੋਂ ਤੁਸੀਂ ਐਕਸ ਲੱਗ ਗਿਆ ਤੁਹਾਡੇ ਅੱਗੇ, ਤੁਹਾਨੂੰ ਯਾਦ ਆ ਗਿਆ ਕਿ ਵੋਟਾਂ ਗਲਤ ਬਣੀਆਂ ਨੇ। ਬੰਦੀਆਂ ਤਾਂ ਪਹਿਲਾਂ ਵੀ ਹੋਣੀਆਂ ਨੇ, ਕੋਈ ਨਵੀਂ ਗੱਲ ਤਾਂ ਹੈ ਨਹੀਂ। ਅੱਜ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਦੇਖੋ ਹਾਲ ਕੀ ਹੋਇਆ, ਤੁਹਾਡਾ ਮਜ਼ਾਕ ਬਣ ਗਿਆ। ਕੋਈ ਗੁਰਦੁਆਰਾ ਕਿਸੇ ਟਾਈਮ ਮਨਾ ਰਿਹਾ ਗਰੁੱਪ ਨੂੰ, ਕੋਈ ਗੁਰਦੁਆਰਾ ਕਿਸੇ ਟਾਈਮ ਮਨਾ ਰਿਹਾ, ਕੋਈ ਕਿਸੇ ਟਾਈਮ ਮਨਾ ਰਿਹਾ। ਮਤਲਬ ਸਾਡਾ ਖੇਡ ਬਣ ਗਿਆ। ਔਰ ਇਹ ਸਾਰੀ ਖੇਡ ਸਾਡੀ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਨੇ ਉਹਨਾਂ ਦੀ ਬਣਾਈ ਹੋਈ ਹੈ। ਜਿੱਥੇ ਤੱਕ ਸੰਗਤ ਦਾ ਸਵਾਲ ਹੈ, ਸੰਗਤ ਦਾ ਜਿਹੜਾ ਵਿਸ਼ਵਾਸ ਹੈ ਉਹ ਗੁਰੂ ਘਰ ਤੇ ਅਟੁੱਟ ਹੈ। ਉਹ ਸੰਗਤ ਨੂੰ ਪਤਾ ਹੈ ਕਿ ਇਸ ਤੋਂ ਵੱਡੀ ਜਗ੍ਹਾ ਕੋਈ ਨਹੀਂ ਹੈ ਉਹਨਾਂ ਵਾਸਤੇ, ਹੈ ਨਾ। ਉਹਨਾਂ ਦੀ ਅਰਦਾਸ, ਉਹਨਾਂ ਦੀ ਸਾਰੀ ਇੱਥੇ ਸੁਣੀ ਜਾਂਦੀ ਹੈ। ਬਟ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਹੀ ਢੰਗ ਨਾਲ ਚੱਲਣਾ ਚਾਹੀਦਾ ਸੀਗਾ, ਉਹਨਾਂ ਦੇ ਸਹੀ ਢੰਗ ਨਾਲ ਨਾ ਚੱਲਣ ਕਰਕੇ ਅੱਜ ਇਹ ਪ੍ਰੋਬਲਮ ਆ ਰਹੀ ਹੈ। ਗਲਤੀਆਂ ਇੱਥੇ ਦੇ ਲੋਕ ਕਰਦੇ ਨੇ, ਜਿਹੜੇ ਇਹਨਾਂ ਦੀ ਮੈਨੇਜਮੈਂਟ ਸੀਗੀਆਂ ਉਹ ਗਲਤੀਆਂ ਕਰਦੀਆਂ ਨੇ, ਤੇ ਸਾਡਾ ਇੱਕ ਦੁਨੀਆ ਦੇ ਸਾਹਮਣੇ ਮਜ਼ਾਕ ਬਣ ਜਾਂਦਾ ਹੈਗਾ। SGPC ਬੰਦੀ ਛੋੜ ਵਾਸਤੇ ਜਦੋਂ ਤੱਕ ਪਾਵਰ ਹੀ ਸੀਗੀ ਅਕਾਲੀ ਦਲ, ਤਾਂ ਤੇ ਕਦੀ ਕੁਝ ਕੀਤਾ ਨਹੀਂ। ਜਦੋਂ ਪਾਵਰ ਤੋਂ ਬਾਹਰ ਆ ਗਏ ਫਿਰ ਤੁਹਾਨੂੰ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ, ਫਿਰ ਤੁਸੀਂ ਫਾਰਮ ਭਰਨ ਬਹਿ ਗਏ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾ। ਜੇ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚੱਲਦੀ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ। ਇਲੈਕਸ਼ਨ ਦੀ ਰੂਪਰੇਖਾ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਔਰ ਇਸ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੀ ਬਣਦੀਆਂ ਨਜ਼ਰ ਆਉਂਦੀਆਂ ਨੇ। ਤੇ ਇਸੇ ਨੂੰ ਲੈ ਕੇ ਜਿਹੜੀਆਂ ਵੋਟਾਂ ਦੇ ਪਰਫਾਰਮੇ ਭਰੇ ਜਾ ਰਹੇ ਨੇ, ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਮੀਡੀਆ ਦੇ ਵਿੱਚ ਇੱਕ ਵੱਡਾ ਸਵਾਲ ਵੀ ਚੱਕਿਆ ਗਿਆ ਕਿ ਹਰਿਆਣੇ ਦੇ ਵਿੱਚ 3 ਗੁਣਾ ਵਧੇਰੇ ਜਿਹੜੀਆਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ। ਤੇ ਵੱਡੇ ਸਵਾਲ ਇਸ ਗੱਲ ਦੇ ਨਾਲ ਖੜੇ ਹੋ ਜਾਂਦੇ ਨੇ ਕਿ ਫਿਰ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਦੇ ਵਿੱਚ ਜਿਹੜੇ ਲੋਕ ਤਾਇਨਾਤ ਹੋਣਗੇ ਕਿ ਉਹਨਾਂ ਨੂੰ ਜਿਹੜੀ ਸਪੋਰਟ ਹੈ ਉਹ ਡੇਰਾ ਪ੍ਰੇਮੀਆਂ ਦੀ ਲੈਣੀ ਪਵੇਗੀ। ਇਸੇ ਨੂੰ ਲੈ ਕੇ ਵੱਡੇ ਸਵਾਲ ਉਠਾਏ ਜਾ ਰਹੇ ਨੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜਸਵਿੰਦਰ ਸਿੰਘ ਉਬਰਾਏ ਨੇ, ਉਹਨਾਂ ਦੇ ਨਾਲ ਅਸੀਂ ਸੁਝਾਅ ਲੈਣ ਦੇ ਯਤਨ ਕਰਾਂਗੇ। ਉਬਰਾਏ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਠਾਇਆ ਗਿਆ ਏ ਖਾਸ ਕਰ ਗੁਰਦੁਆਰਾ ਸਾਹਿਬ ਦੇ ਇਲੈਕਸ਼ਨ ਦੇ ਪਰਫਾਰਮਿਆਂ ਨੂੰ ਲੈ ਕੇ, ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ? ਸਭ ਤੋਂ ਪਹਿਲਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਮਿਨੀ ਪਾਰਲੀਮੈਂਟ ਕਹਿੰਦੇ SGPC ਨੂੰ। ਉਸ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂਦੀ ਹੈ, ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂਦੀ ਹੈ। ਪਹਿਲਾਂ ਹਰਿਆਣਾ SGPC ਦਾ ਹੀ ਇੱਕ ਅੰਗ ਸੀਗਾ। ਸਾਡੀ ਕੌਮ ਦੇ ਵਿੱਚ ਬੜਾ ਵੱਡਾ ਇੱਕ ਅਵਲੇਸਲਾਪਨ ਹੈ। ਅਸੀਂ ਬਾਅਦ ਵਿੱਚ ਤੇ ਗਲਤੀਆਂ ਕੱਢਦੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰ ਰਹੀ ਹੈ, ਹਰਿਆਣਾ ਵਾਲੀ ਇਹ ਕਰ ਰਹੀ ਹੈ, ਪੰਜਾਬ ਵਾਲੀ ਇਹ ਕਰ ਰਹੀ ਹੈ, ਐਵੇਂ ਕਰਨਾ ਚਾਹੀਦਾ ਸੀਗਾ, ਇੱਦਾਂ ਕਰਨਾ ਚਾਹੀਦਾ ਸੀਗਾ। ਪਿੱਛੇ ਦਿੱਲੀ ਵੋਟਿੰਗ ਹੋਈ ਆ, ਮਸਾਂ 30% ਵੋਟ ਨਹੀਂ ਪਈ। ਕੁਝ ਲੋਕਾਂ ਦੇ ਅੰਦਰ ਨਿਰਾਸ਼ਾ ਤਾਂ ਹੈ ਹੀ ਹੈ। ਲੋਕ ਉਮੀਦਾਂ ਛੱਡੀ ਬੈਠੇ ਨੇ ਕਮੇਟੀਆਂ ਤੋਂ, ਜੋ ਉਹਨਾਂ ਦੇ ਮਤਲਬ ਕੰਮਕਾਜ ਹੈਗੇ ਨੇ ਉਹਨਾਂ ਤੋਂ ਕੋਈ ਜ਼ਿਆਦਾ ਸੈਟਿਸਫਾਈਡ ਨਹੀਂ ਹੈਗੇ। ਬਟ ਫਿਰ ਵੀ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵਿੱਚ ਛੱਡ ਜਾਈਏ। ਆਮ ਪੂਲ ਦੇ ਵਿੱਚ ਅਸੀਂ 60-70% ਵੋਟਿੰਗ ਪੋਲ ਹੋ ਜਾਂਦੀ ਹੈ। ਤੇ ਜਿਸ ਗੁਰਦੁਆਰੇ ਨਾਲ ਸਾਡਾ ਰੋਜ਼ ਦਾ
ਜੁੜਾਓ ਹੈ, ਸਾਡੀ ਆਪਣੀ ਪਰਿਵਾਰ ਦਾ, ਸਾਡਾ ਸਮਾਜ ਦਾ, ਸਿੱਖ ਸਮਾਜ ਦਾ ਜੁੜਾਓ ਹੈ, ਉਹਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ। ਹੁਣ ਦੇਖੋ ਪਹਿਲਾਂ ਤਾਂ ਨਹੀਂ ਚਾਹੁੰਦੀਆਂ ਕਿ ਇਲੈਕਸ਼ਨ ਹੋਏ, ਨਾ ਸਾਡੀਆਂ ਕਮੇਟੀਆਂ ਚਾਹੁੰਦੀਆਂ ਨੇ। ਹੁਣ ਅਗਰ ਕੁਝ ਹੋਇਆ ਤਾਂ ਇੱਕ ਨਵਾਂ ਸੱਪ ਕੱਢ ਲਿਆਂਦਾ। ਹੁਣ ਜਿਹੜਾ ਫਾਰਮ ਆਇਆ, ਫਾਰਮ ਪੜ੍ਹੋ। ਹੁਣ ਫਾਰਮ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਜ਼ਰੂਰਤ ਹੈਗੀ ਹੈ, ਉਹ ਹੋਣਾ ਇਹ ਚਾਹੀਦਾ ਹੈ ਕਿ ਜਦੋਂ ਫਾਰਮ ਭਰਿਆ ਜਾਏ ਉਹਦੇ 'ਚ ਉੱਪਰ ਇਹ ਲਾਈਨਾਂ 2 ਲਿਖੀਆਂ ਹੋਣ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਕੀਦਾ ਰੱਖਦਾ ਹੈਗਾ ਕਿ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਸਰੋਪਰੀ ਹੈਗੇ ਨੇ, ਉਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਮੈਂ ਕਿਸੇ ਡੇਰੇ, ਕਿਸੇ ਕਲਟ, ਕਿਸੇ ਮਜ਼ਾਰ, ਕਿਸੇ ਵੀ ਗਰੁੱਪ ਦੇ ਨਾਲ ਨਹੀਂ ਜੁੜਿਆ ਹੋਇਆ। ਠੀਕ ਹੈ, ਇਹ ਹੋਏ। ਅੱਜ ਤੁਸੀਂ ਛੋਟੇ ਤੋਂ ਛੋਟਾ ਇੱਕ ਐਫੀਡੇਵਿਟ ਦੇਣ ਜਾਂਦੇ ਹੋ, ਉਹਦੇ ਥੱਲੇ ਲਿਖਿਆ ਹੁੰਦਾ ਕਿ ਜਿਹੜੀ ਮੈਂ ਜਾਣਕਾਰੀ ਉੱਤੇ ਦੇ ਰਿਹਾ, ਅਗਰ ਕੱਲ੍ਹ ਨੂੰ ਗਲਤ ਹੋਵੇ ਤਾਂ ਮੇਰੇ ਉੱਤੇ ਭਾਰਤ ਦੀ ਜਿਹੜੀ ਵੀ ਧਾਰਾ ਲੱਗਦੀ ਹੈ, ਭਾਰਤ ਦੇ ਕਾਨੂੰਨ ਦੀ ਧਾਰਾ ਲੱਗਦੀ, ਉਹਦੇ ਤਹਿਤ ਮੇਰੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਤੇ ਕੀ ਇਸ ਫਾਰਮ ਵਿੱਚ ਅਸੀਂ ਇਹ ਚੀਜ਼ ਨਹੀਂ ਜੋੜ ਸਕਦੇ ਇੱਕ ਲਾਈਨ ਥੱਲੇ ਕਿ ਭਾਈ ਅਗਰ ਕੋਈ ਵੀ ਕਿਸੇ ਅੱਜ ਜੋ ਗੱਲਾਂ ਉੱਠ ਰਹੀਆਂ ਨੇ ਕਿ ਡੇਰੇ ਵਾਲੇ ਵੜ ਗਏ ਨੇ, ਫਲਾਣੇ ਵੜ ਗਏ ਨੇ, ਅਗਰ ਇਹ ਲਾਈਨ ਥੱਲੇ ਲਿਖੀ ਹੋਵੇ ਕਿ ਜਿਹੜੀ ਮੈਂ ਜਾਣਕਾਰੀ ਉੱਤੇ ਦੇ ਰਿਹਾ ਰਿਗਾਰਡਿੰਗ ਕਿ ਮੈਂ ਗੁਰੂ ਗ੍ਰੰਥ ਬਾਰ ਕੁਛ ਵੀ ਨਹੀਂ ਮੰਨਦਾ, ਤੇ ਉਹ ਜਾਣਕਾਰੀ ਅਗਰ ਮੈਂ ਗਲਤ ਦੇ ਰਿਹਾ ਹੈਗਾ ਤਾਂ ਜਿਹੜਾ ਵੀ ਮੇਰਾ ਉੱਤੇ ਉਹਦੇ 'ਤੇ ਕੇਸ ਬਣਦਾ ਹੈਗਾ ਵਾਲੇ ਤੇ, ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਉਹਨੂੰ ਘੱਟੋ ਘੱਟ ਇਲਮ ਤੇ ਹੋਵੇ। ਕਈ ਵਾਰੀ ਕੀ ਹੁੰਦਾ ਹੈ, ਚਾਹੇ ਉਹ ਕੋਈ ਵੀ ਹੋਵੇ, ਉਹਨੂੰ ਪਤਾ ਹੈ ਨਹੀਂ, ਜਾ ਕੇ ਆਪਾਂ ਫਾਰਮ ਦੇ ਦਿੱਤੇ, ਲੈ ਬਈ ਸਾਈਨ ਕਰਦੇ, ਅਸੀਂ ਆਪੇ ਭਰ ਲਾਂਗੇ। ਹੁਣ ਅਗਲਾ ਤਾਂ ਪੜ੍ਹਦਾ ਨਹੀਂ ਪਿਆ ਉੱਤੇ ਕੀ ਲਿਖਿਆ ਹੈ। ਜਦੋਂ ਉਹ ਫਾਰਮ ਹਰ ਗੁਰਦੁਆਰੇ ਦੇ ਵਿੱਚ, ਹਰ ਸਿੰਘ ਸਭਾ ਗੁਰਦੁਆਰੇ 'ਚ ਡਿਸਪਲੇ ਹੋਣਾ ਚਾਹੀਦਾ, ਬਕਾਇਦਾ ਉੱਥੇ ਲੱਗਣਾ ਚਾਹੀਦਾ ਹੈ। ਔਰ ਉਹਦੇ 'ਚ ਇਹ ਦੋਨੋਂ ਚੀਜ਼ਾਂ ਲਿਖਣੀਆਂ ਬਹੁਤ ਜ਼ਰੂਰੀ ਨੇ। ਇੱਕ ਕਿ ਮੇਰਾ ਗੁਰੂ ਗ੍ਰੰਥ ਸਾਹਿਬ, ਜੋ ਮੈਂ ਪਹਿਲਾਂ ਕਹਿ ਚੁੱਕਿਆ, ਮੈਂ ਦੁਬਾਰਾ ਰਿਪੀਟ ਕਰ ਦੇਣਾ ਕਿ ਸਾਡਾ ਅਕੀਦਾ ਗੁਰੂ ਗ੍ਰੰਥ ਸਾਹਿਬ 'ਤੇ ਹੈਗਾ। ਨਾ ਅਸੀਂ ਕਿਸੇ ਡੇਰੇ ਨੂੰ ਮੰਨਦੇ ਹਾਂ, ਨਾ ਅਸੀਂ ਕਿਸੇ ਬਾਬੇ ਨੂੰ ਮੰਨਦੇ ਹਾਂ, ਨਾ ਕਿਸੇ ਦੇਹਧਾਰੀ ਨੂੰ ਮੰਨਦੇ ਹਾਂ, ਨਾ ਅਸੀਂ ਕਿਸੇ ਕਲਟ ਨਾਲ ਜੁੜੇ ਹੋਏ ਹਾਂ, ਨਾ ਅਸੀਂ ਕਿਸੇ ਮਜ਼ਾਰ ਦੇ ਨਾਲ ਜੁੜੇ ਹੋਏ ਹਾਂ। ਅਸੀਂ ਚਾਹੇ ਉਹ ਪੰਜਾਬ ਦੀਆਂ ਚੋਣਾਂ ਦੀ ਗੱਲ ਹੋਵੇ, ਹਰਿਆਣੇ ਦੀ ਜਾਂ ਫਿਰ ਦਿੱਲੀ ਦੀ ਗੱਲ ਹੋਵੇ, ਜਿੱਥੇ ਹੋਵੇ। ਈਵਨ ਇਹ ਚੀਜ਼ ਤੇ ਮਹਾਰਾਸ਼ਟਰ 'ਚ ਵੀ ਹੋਣੀ ਚਾਹੀਦੀ ਹੈ। ਚੀਜ਼ ਪਟਨਾ ਸਾਹਿਬ 5 ਤਖਤ ਨਹੀਂ ਸਾਡੇ ਤੋਂ ਸੰਭਾਲੇ ਜਾਂਦੇ। ਗੱਲਾਂ ਅਸੀਂ ਇੰਨੀਆਂ ਵੱਡੀਆਂ ਵੱਡੀਆਂ ਕਰਦੇ ਹੈਗੇ ਆ। ਅਸੀਂ ਤਾਂ ਲਾਂਗਰੀ ਬਣ ਕੇ ਰਹਿ ਗਏ ਹਾਂ। ਸੱਚੀ ਗੱਲ ਪੁੱਛੋ ਤੇ ਅਸੀਂ ਲਾਂਗਰੀ ਰਹਿ ਗਏ ਹਾਂ। ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਸੀ, ਜ਼ਰੂਰਤ ਸੀ, ਅੱਜ ਵੀ ਜ਼ਰੂਰਤ ਹੈ। ਜਿੱਥੇ ਜ਼ਰੂਰਤ ਹੈ ਉੱਥੇ ਲਾਓ ਨਾ। ਹੁਣ ਅੱਜ ਦੀ ਡੇਟ 'ਚ ਇੱਕ ਭਈਆ ਵੀ ਜਿਹੜਾ ਹੈਗਾ ਉਹ 20-25-30 ਹਜ਼ਾਰ ਰੁਪਏ ਤੋਂ ਘੱਟ ਨਹੀਂ ਕਮਾਉਂਦਾ। ਇੰਨੀ ਕਮਾਈ ਕਰਕੇ ਉਹਨੂੰ ਕੀ ਲੋੜ ਹੈ ਤੁਹਾਡੇ ਕੋਲ ਲੰਗਰ ਛਕਣ ਆਉਣ ਦੀ? ਹਾਂ, ਫਿਰ ਲੰਗਰਾਂ ਦੇ ਵਿੱਚ ਵੀ ਕੋਈ ਕਾਫੀ ਪਿਲਾ ਰਿਹਾ ਜੀ, ਕੋਈ 버ਗਰ ਖਵਾ ਰਿਹਾ ਜੀ, ਕੋਈ ਚੀਜ਼ ਖਵਾ ਰਿਹਾ ਜੀ, ਕੋਈ ਦਿੱਲੀ ਦੇ ਵਿੱਚ ਦੇਖ ਲਓ, ਵੱਡੇ ਜਾ ਕੇ ਇਹੀ ਹਾਲ ਹੈ। ਰੱਜਿਆਂ ਨੂੰ ਰਜਾਈ ਜਾਂਦੇ ਆ। ਤੁਸੀਂ ਦੇਖੋ ਆਪਣੇ ਬੱਚੇ ਪੜ੍ਹਨ ਤੋਂ ਰਹਿ ਰਹੇ ਨੇ। ਹੁਣ ਤੁਸੀਂ ਦੇਖੋ ਇਸ ਵਾਰੀ ਰਿਜ਼ਲਟ ਆਏ ਨੇ ਜਿਹੜੇ ਕੀ ਨਾਮ ਹੈ ਜੱਜਿਸ ਦੇ ਜਿਹੜੇ ਆਏ ਨੇ, ਉਹਨਾਂ ਬੱਚਿਆਂ ਨੂੰ ਸਲੂਟ ਹੈ ਕਿ ਦੇਖੋ ਉਹਨਾਂ ਨੇ ਲੋਕਾਂ ਦੇ ਘਰ ਭਾਂਡੇ ਮਾਂਜ ਕੇ ਵੀ ਗਰੀਬੀ 'ਚ ਵੀ ਕੀਤਾ ਕਿ ਸਾਡੀ ਕੌਮ ਨੂੰ ਉਹਨਾਂ ਨੂੰ ਸੰਭਾਲਣਾ ਨਹੀਂ ਚਾਹੀਦਾ ਸੀਗਾ। ਕਾਹਦੇ ਵਾਸਤੇ ਪ੍ਰਬੰਧਕ ਕਮੇਟੀਆਂ ਬਣੀਆਂ ਨੇ? ਕਿਸ ਨੂੰ ਪ੍ਰਬੰਧਕ ਕਮੇਟੀਆਂ ਕਿਹਾ ਜਾਂਦਾ ਹੈਗਾ? ਹਾਂਜੀ, ਕਿੰਨੀ ਵਾਰੀ ਇਸ ਉੱਤੇ ਗੱਲਾਂ ਚੱਲੀਆਂ। ਤੁਸੀਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਤੁਸੀਂ ਮੁਸਲਮਾਨਾਂ ਨੂੰ ਦੇਖੋ, ਉਹਨਾਂ ਨੇ ਸਾਇਲੈਂਟਲੀ ਬਿਨਾਂ ਰੋਲਾ ਪਾਏ ਆਪਣੀ ਕਿੰਨੀ ਵੱਡੀ ਪਰਸੈਂਟੇਜ ਵਧਾ ਲਈ ਹੈ ਐਲਾਈਡ ਸਰਵਿਸ ਦੇ ਅੰਦਰ, ਔਰ ਅੱਛਾ ਕੰਮ ਕਰ ਰਹੇ ਨੇ। ਅਸੀਂ ਖਾਲੀ ਗੱਲਾਂ ਕਰਨ ਜੋਗੇ ਹੈਗੇ ਹਾਂ। ਕਰੋੜਾਂ ਰੁਪਈਆ ਸਾਡੇ ਕਦੀ ਜੋੜ ਕੇ ਦੇਖੋ, ਸਾਡਾ ਕਰੋੜਾਂ ਅਰਬਾਂ ਰੁਪਈਆ ਲੰਗਰ ਦੇ ਉੱਤੇ ਔਰ ਨਗਰ ਕੀਰਤਨਾਂ ਦੇ ਉੱਤੇ ਲੱਗਦਾ ਹੈਗਾ। ਠੀਕ ਹੈ, ਲੰਗਰ ਜਦੋਂ ਲੋੜ ਹੈ, ਕਿਤੇ ਕੋਈ ਤਕਲੀਫ ਹੈ ਉੱਥੇ ਲਾਓ, ਕੋਈ ਗੁਰਪੁਰਬ ਹੈ ਉੱਥੇ ਲਗਾਓ। ਇਹ ਕੀ ਮਤਲਬ ਹੋਇਆ 24/7? ਉਬਰਾਏ ਸਾਹਿਬ, ਮੈਂ ਉਸੇ ਸਵਾਲ ਦੇ ਨਾਲ ਜਾਣਾ ਚਾਹੁੰਦਾ। ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੇ ਵੱਡੇ ਸਵਾਲ ਉਠਾਏ, ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਜਿੱਥੇ 3 ਗੁਣਾ ਵਧੇਰੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ, ਉੱਥੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਕਿ ਜਿਹੜੇ ਡੇਰੇਵਾਦ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀਆਂ ਵੋਟਾਂ ਵਧੇਰੇ ਬਣਾਈਆਂ ਜਾ ਰਹੀਆਂ ਨੇ। ਕੀ ਲੱਗਦਾ ਫਿਰ ਜਥੇਦਾਰ ਸਾਹਿਬ ਨੇ ਅਪੀਲ ਕਰ ਦਿੱਤੀ ਹੈ, ਫਿਰ ਇਸ ਨੂੰ ਅੱਗੇ ਲੈ ਕੇ ਜਾਣ ਵਾਸਤੇ, ਜਿਹੜਾ ਅਮਲੀ ਜਾਮਾ ਪਹਿਨਾਉਣ ਵਾਸਤੇ ਕਿਸ ਪੱਧਰ ਦੇ ਉੱਪਰ ਅਪੀਲ ਹੋਣੀ ਚਾਹੀਦੀ ਹੈ, ਕਿਸ ਪੱਧਰ ਦੀ ਅਪੀਲ ਕੀਤੀ ਜਾਵੇ? ਇਹਦੇ ਵਾਸਤੇ ਜੀ ਦੇਖੋ, ਸਭ ਤੋਂ ਵੱਡੀ ਗੱਲ ਹੈ ਵਿਦ ਡਿਊ ਰਿਸਪੈਕਟ, ਮੈਂ ਜਥੇਦਾਰ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਤੇ ਤੁਸੀਂ ਜਥੇਦਾਰ ਸੀਗੇ ਤਾਂ ਤੁਸੀਂ ਕਦੀ ਇਸ ਟੌਪਿਕ 'ਤੇ ਗੱਲ ਨਹੀਂ ਕੀਤੀ। ਹੁਣ ਜਦੋਂ ਤੁਸੀਂ ਐਕਸ ਲੱਗ ਗਿਆ ਤੁਹਾਡੇ ਅੱਗੇ, ਤੁਹਾਨੂੰ ਯਾਦ ਆ ਗਿਆ ਕਿ ਵੋਟਾਂ ਗਲਤ ਬਣੀਆਂ ਨੇ। ਬੰਦੀਆਂ ਤਾਂ ਪਹਿਲਾਂ ਵੀ ਹੋਣੀਆਂ ਨੇ, ਕੋਈ ਨਵੀਂ ਗੱਲ ਤਾਂ ਹੈ ਨਹੀਂ। ਉਸ ਟਾਈਮ ਵੀ ਤੁਸੀਂ ਇਸ ਗੱਲ ਨੂੰ ਪੁਆਇੰਟ ਆਊਟ। ਅੱਜ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਦੇਖੋ ਹਾਲ ਕੀ ਹੋਇਆ, ਤੁਹਾਡਾ ਮਜ਼ਾਕ ਬਣ ਗਿਆ। ਕੋਈ ਗੁਰਦੁਆਰਾ ਕਿਸੇ ਟਾਈਮ ਮਨਾ ਰਿਹਾ ਗੁਰਪੁਰਬ, ਕੋਈ ਗੁਰਦੁਆਰਾ ਕਿਸੇ ਟਾਈਮ ਮਨਾ ਰਿਹਾ, ਕੋਈ ਕਿਸੇ ਟਾਈਮ ਮਨਾ ਰਿਹਾ। ਮਤਲਬ ਸਾਡਾ ਖੇਡ ਬਣ ਗਿਆ। ਔਰ ਇਹ ਸਾਰੀ ਖੇਡ ਸਾਡੀ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਨੇ ਉਹਨਾਂ ਦੀ ਬਣਾਈ ਹੋਈ ਹੈ। ਕੋਈ ਆਮ ਦੇਖੋ ਜਿੱਥੇ ਤੱਕ ਸੰਗਤ ਦਾ ਸਵਾਲ ਹੈ, ਸੰਗਤ ਦਾ ਜਿਹੜਾ ਵਿਸ਼ਵਾਸ ਹੈ ਉਹ ਗੁਰੂ ਘਰ 'ਤੇ ਅਟੁੱਟ ਹੈ। ਉਹ ਸੰਗਤ ਨੂੰ ਪਤਾ ਹੈ ਕਿ ਇਸ ਤੋਂ ਵੱਡੀ ਜਗ੍ਹਾ ਕੋਈ ਨਹੀਂ ਹੈ ਉਹਨਾਂ ਵਾਸਤੇ, ਹੈ ਨਾ। ਉਹਨਾਂ ਦੀ ਅਰਦਾਸ, ਉਹਨਾਂ ਦੀ ਸਾਰੀ ਇੱਥੇ ਸੁਣੀ ਜਾਂਦੀ ਹੈ। ਬਟ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਹੀ ਢੰਗ ਨਾਲ ਚੱਲਣਾ ਚਾਹੀਦਾ ਸੀਗਾ, ਉਹਨਾਂ ਦੇ ਸਹੀ ਢੰਗ ਨਾਲ ਨਾ ਚੱਲਣ ਕਰਕੇ ਅੱਜ ਇਹ ਪ੍ਰੋਬਲਮ ਆ ਰਹੀ ਹੈ। ਮੈਨੂੰ ਗੱਲ ਦੱਸੋ, ਅਸੀਂ ਗੁਰੂ ਘਰ ਆਉਂਦੇ, ਅਸੀਂ ਕਿੰਨਾ ਕੁ ਅੱਗੇ ਗੁਰੂ ਨੂੰ ਕਿੰਨਾ ਕੁ ਗਲਤ ਕਹਿ ਸਕਦੇ ਹਾਂ? ਕਦੀ ਨਹੀਂ ਕਵਾਂਗੇ, ਕਦੀ ਨਹੀਂ ਕਵਾਂਗੇ।
ਤੇ ਗਲਤੀਆਂ ਇੱਥੇ ਦੇ ਲੋਕ ਕਰਦੇ ਨੇ, ਜਿਹੜੇ ਇਹਨਾਂ ਦੀ ਮੈਨੇਜਮੈਂਟ ਸੀਗੀਆਂ ਨੇ, ਉਹ ਗਲਤੀਆਂ ਕਰਦੀਆਂ ਨੇ ਤੇ ਸਾਡਾ ਇੱਕ ਦੁਨੀਆ ਦੇ ਸਾਹਮਣੇ ਮਜ਼ਾਕ ਬਣ ਜਾਂਦਾ ਹੈਗਾ। ਅੱਜ ਤੱਕ ਅਸੀਂ ਦੇ ਕੋਲ ਇੱਕ ਨਾਨਕਸ਼ਾਹੀ ਕੈਲੰਡਰ ਨਹੀਂ ਲਾਗੂ ਕਰਾ ਸਕੇ ਆਪਣਾ ਜਿਹੜਾ ਰੀਅਲ ਹੈ। ਹਾਂਜੀ, ਦੂਜੀ ਗੱਲ ਹੈ ਵੋਟ ਦੀ ਗੱਲ ਆ ਗਈ। ਵੋਟ ਕਿੰਨੀ ਵੱਡੀ ਗੱਲ ਹੈ। ਤੁਸੀਂ ਇਹ ਫਾਰਮ ਇਹਨੂੰ ਅਮੈਂਡ ਕਰਾਓ, ਫਾਰਮ ਅਮੈਂਡ ਕਰਾ ਕੇ SGPC ਕਰਾਏ। SGPC ਬੰਦੀ ਛੋੜ ਵਾਸਤੇ ਜਦੋਂ ਤੱਕ ਪਾਵਰ ਹੀ ਸੀਗੀ ਅਕਾਲੀ ਦਲ ਤਾਂ ਤੇ ਕਦੀ ਕੁਝ ਕੀਤਾ ਨਹੀਂ। ਜਦੋਂ ਪਾਵਰ ਤੋਂ ਬਾਹਰ ਆ ਗਏ ਫਿਰ ਤੁਹਾਨੂੰ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ। ਫਿਰ ਤੁਸੀਂ ਫਾਰਮ ਭਰਨ ਬਹਿ ਗਏ, ਲੱਖਾਂ ਰੁਪਈਆ ਦੇ ਤੁਸੀਂ ਫਾਰਮ ਭਰ ਲਏ। ਇੱਦਾਂ ਦੇ ਫਾਰਮ ਭਰਵਾ ਕੇ ਹਰ ਗੁਰਦੁਆਰੇ ਭੇਜ ਦਿਓ ਨਾ, ਐਡ ਕਰਾ ਲਓ। ਕਿੰਨੀ ਵੱਡੀ ਗੱਲ ਕਹਿ ਰਹੇ ਹਾਂ ਅਸੀਂ, ਇਹੀ ਕਹਿ ਰਹੇ ਨਾ ਕਿ ਭਾਈ ਅਸੀਂ ਉਸ ਤੋਂ ਬਾਹਰ ਨਹੀਂ ਮੰਨਦੇ, ਔਰ ਕੋਈ ਗਲਤ ਅਸੀਂ ਗਲਤ ਕਹਿ ਰਾਂਗੇ ਤਾਂ ਅਸੀਂ ਉਹਦੀ ਜ਼ਿੰਮੇਵਾਰੀ ਹੈ। ਬਣਵਾਓ ਵੋਟਾਂ, ਘੱਟ ਬਣ ਜਾਣ, ਥੋੜ੍ਹੀਆਂ ਘੱਟ ਬਣ ਜਾਣਗੀਆਂ, ਕੋਈ ਗੱਲ ਨਹੀਂ। ਕਦਮੀ ਕਰੇ ਪਹਿਲ ਕਦਮੀ ਕਰਨਾ ਚਾਹੀਦਾ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਰਨਾ ਚਾਹੀਦਾ, ਸਿੱਖ ਕੌਮ ਨੂੰ ਕਰਨਾ ਚਾਹੀਦਾ। ਨਾ ਭਰਵਾਈ ਹੋਈ ਫਾਰਮ, ਜਿਹੜੇ ਫਾਰਮ ਨਹੀਂ ਹੈ, ਅਗਰ ਭਰ ਵੀ ਦਿਓ ਤਾਂ 2 ਲਾਈਨਾਂ ਹੱਥ ਨਾਲ ਲਿਖ ਦਿਓ ਉਹਦੇ ਤੇ। ਅਗਰ ਨਹੀਂ ਤੁਹਾਡੇ ਕੋਲ ਹੈਗਾ ਫਾਰਮੈਟ ਨਹੀਂ ਹੈਗਾ ਤਾਂ ਇਸ ਤਰ੍ਹਾਂ ਕਰੋ। ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਅੱਜ ਦੇ ਜ਼ਮਾਨੇ ਦੇ ਟੈਕਨੋਲੋਜੀ ਦਾ ਟਾਈਮ ਹੈ, ਇੱਕ ਤੋਂ ਇੱਕ ਨਵੇਂ ਫਾਰਮ ਬਣ ਸਕਦੇ ਨੇ, ਨਵੀਂ। ਔਰ ਬਕਾਇਦਾ ਫਾਰਮ ਜਦੋਂ ਭਰੋ ਡੁਪਲੀਕੇਟ ਭਰੋ। ਇੱਕ ਫਾਰਮ ਜਿਹੜਾ ਭਰਨ ਵਾਲਾ ਹੈ ਉਹਨੂੰ ਵੀ ਦਿਓ ਕਿ ਤੁਸੀਂ ਆਪਣੇ ਘਰ ਲੈ ਕੇ ਜਾਓ। ਸਰਕਾਰ ਦਿੰਦੀ ਹੈ ਨਾ ਸਾਨੂੰ, ਸਾਡੇ ਕੋਲ ਸਰਕਾਰ ਆਂਦੀ ਇੱਕ ਵੋਟ ਬਣਾਉਣ ਵਾਸਤੇ, ਸਰਕਾਰੀ ਬੰਦਾ ਆਂਦਾ ਹੈ, ਉਹ ਜਦੋਂ ਫਾਰਮ ਭਰਦਾ ਹੈ ਇੱਕ ਕਾਰਬਨ ਕਾਪੀ ਲਾ ਕੇ ਸਾਨੂੰ ਕਾਪੀ ਦੇ ਕੇ ਜਾਂਦਾ ਇਹ ਸਰਦਾਰ ਜੀ ਇਹ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਦੇਖ ਲੈਣਾ। ਕੱਲ ਤੁਹਾਡਾ ਚੈੱਕ ਹੋਏਗਾ ਤੇ ਤੁਹਾਡੇ ਕੋਲ ਇਹ ਹੋਣਾ ਚਾਹੀਦਾ। ਸਭ ਲੋਕਾਂ ਦਾ ਆਮ ਕਰਕੇ ਸਵਾਲ ਹੈ ਕਿ ਜਿਹੜੀਆਂ ਵੋਟਾਂ ਬਣਾਉਣ ਦੀ ਜਿਹੜੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਕੀ ਲੱਗਦਾ ਕਿ ਸੱਚਮੁੱਚ SGPC ਦੇ ਜਾਂ ਹਰਿਆਣਾ ਕਮੇਟੀ ਦੇ ਜਾਂ ਦਿੱਲੀ ਕਮੇਟੀ ਦੇ ਇਲੈਕਸ਼ਨ ਹੋਣਗੇ ਜਾਂ ਫਿਰ ਜਾਣਬੁੱਝ ਕੇ ਖੇਡ ਜੀ ਖੇਡੀ ਜਾ ਰਹੀ ਹੈ? ਦੇਖੋ ਇਹ ਚੀਜ਼ਾਂ ਦੇ ਬਾਰੇ ਜਾਂ ਤੇ ਕਮੇਟੀਆਂ ਜਾਂਦੀਆਂ ਹੋਣਗੀਆਂ ਜਾਂ ਉਹਨਾਂ ਦੇ ਅੰਦਰ ਖਾਤੇ ਕੀ ਗੱਲਬਾਤ ਹੋ ਰਹੀ ਹੈ, ਬਟ ਘੱਟੋ ਘੱਟ ਮੁੱਢੋਂ ਅਸੀਂ ਆਪਣਾ ਕੰਮ ਤਾਂ ਠੀਕ ਕਰੀਏ ਨਾ। ਸਾਡਾ ਕੰਮ ਇਹ ਹੈ ਕਿ ਸਾਡਾ ਇੱਕ ਸਹੀ ਫਾਰਮ ਭਰਿਆ ਜਾਣਾ ਚਾਹੀਦਾ। ਉਹਦੇ ਵਾਸਤੇ ਮਿਆਦ ਦੇ ਦਿਓ 3 ਮਹੀਨੇ ਦੀ, 4 ਮਹੀਨੇ ਦੀ, ਕਿ ਭਾਈ 3 ਮਹੀਨੇ 4 ਮਹੀਨੇ। ਇਹਨਾਂ ਕਿਹੜਾ ਦੇਖੋ ਜਿੱਥੇ 20 ਸਾਲ ਨਹੀਂ ਇਲੈਕਸ਼ਨ ਹੋਏ 3 ਦਿਨਾਂ 'ਚ ਕਿੰਨਾ ਕੁ ਫਰਕ ਪੈ ਜਾਏਗਾ? 3 ਮਹੀਨਿਆਂ 'ਚ ਕੀ ਫਰਕ ਪੈਂਦਾ ਹੈਗਾ? ਇੰਨੀ ਸਾਨੂੰ ਕਾਹਦੀ ਜਲਦੀ ਹੈ? ਫਿਰ 3 ਮਹੀਨੇ ਲਾ ਲਓ, 3 ਮਹੀਨੇ ਲਾ ਕੇ ਸਾਰੇ ਫਾਰਮ ਭਰੋ। ਔਰ ਦੇਖੋ ਇਹਦੇ ਉੱਤੇ ਕੋਈ ਲੀਡਰ ਨਹੀਂ ਬੋਲਦਾ। ਸਭ ਤੋਂ ਵੱਡੀ ਗੱਲ ਕਿਸੇ ਨੇ ਬੋਲਿਆ ਨਹੀਂ, ਕੋਈ ਗੱਲ ਨਹੀਂ ਕਰਦੇ ਇਹਦੇ ਉੱਤੇ, ਕਿਉਂਕਿ ਇਹ ਉਹਨਾਂ ਦੇ ਇੰਟਰਸਟ ਦਾ ਸਬਜੈਕਟ ਨਹੀਂ ਹੈ। ਉਹ ਤਾਂ ਚਾਹੁੰਦੇ ਨੇ ਕਿ ਆਪਣੇ ਬੰਦੇ ਘੱਟ ਤੋਂ ਘੱਟ ਪਾਰਟਿਸਿਪੇਟ ਕਰਨ ਤਾਂ ਕਿ ਘੱਟ ਲੋਕ ਆਉਣਗੇ ਅਤੇ ਉਹਨਾਂ ਦਾ ਸੌਖਾ ਹੋ ਜਾਏਗਾ ਜਿੱਤਣਾ। ਇਹ ਚੀਜ਼ ਉਹ ਆਪੇ ਮੈਨੂਪਲੇਟ ਕਰ ਲੈਣਗੇ, ਉਹਨੇ ਬੰਦਿਆਂ ਨੂੰ ਮੈਨੂਅਰ ਕਰ ਸਕਦੇ ਨੇ। ਜਦੋਂ ਸਾਰੀ ਸੰਗਤ ਖੜੀ ਹੋ ਜਾਏਗੀ ਵੋਟ ਕਰਨ ਵਾਸਤੇ, ਜਿਹੜੀ ਕਿ ਇੱਕ ਸਿੱਖੀ ਸਰੂਪ ਵਿੱਚ ਹੋਏਗੀ ਔਰ ਇਸ ਚੀਜ਼ ਨੂੰ ਮੰਨੇਗੀ ਤੋਂ ਬਾਹਰ ਨਹੀਂ ਕਿਸੇ ਨੂੰ ਮੰਨਦੇ। ਅਗਰ ਕੋਈ ਗਲਤ ਅਸੀਂ ਇਨਫੋਰਮੇਸ਼ਨ ਦੇ ਰਿਹਾ ਤਾਂ ਸਾਡੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਆਪੇ ਸਹੀ ਹੋ ਜਾਏਗਾ ਸਾਰਾ ਕੰਮ। ਫਿਰ ਆਪੇ ਕਰਨਗੇ, ਆਪਣੀ ਲੋੜ ਨੂੰ ਕਰਨਗੇ ਔਰ ਸਹੀ ਕਰਨਗੇ ਕੰਮ। ਅਤੇ ਇਹ ਤਾਂ ਮਤਲਬ ਕੋਈ ਵੱਡੀ ਗੱਲ ਨਹੀਂ ਹੈ, ਕੋਈ ਬਹੁਤ ਵੱਡੀ ਖੇਡ ਨਹੀਂ ਹੈ। ਇਹ ਤਾਂ ਇੱਕ ਫਾਰਮੈਟ ਬਣਾ ਕੇ ਤੁਸੀਂ ਸਾਰੇ ਗੁਰਦੁਆਰਿਆਂ ਨੂੰ ਭੇਜ ਦਿਓ, WhatsApp ਹੀ ਕਰ ਦਿਓ ਯਾਰ, ਇਹਦੇ ਪ੍ਰਿੰਟ ਆਊਟ ਕਰਾ ਕੇ ਆਪਣੇ ਆਪਣੇ ਗੁਰਦੁਆਰਿਆਂ 'ਚ ਲਾ ਲਓ, ਤਾਂ ਵੀ ਬੜੀ ਵੱਡੀ ਗੱਲ ਹੈ। ਕਿਹੜਾ ਤਾਂ ਵੀ ਕੰਮ ਹੋ ਜਾਏਗਾ ਸਾਰਾ। ਇਹ ਚੀਜ਼ ਹੈ। ਸਰਦਾਰ ਜਸਵਿੰਦਰ ਸਿੰਘ ਉਬਰਾਏ ਦੇ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ, ਹਰਿਆਣਾ ਕਮੇਟੀ ਜਾਂ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ, ਕਿ ਆਖਰ ਜਿਹੜੇ ਪ੍ਰੋਫਾਰਮੇ ਭਰੇ ਜਾ ਰਹੇ ਨੇ ਉਹ ਕਿਸ ਤਰੀਕੇ ਦੇ ਹੋਣੇ ਚਾਹੀਦੇ, ਉਹਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ। ਔਰ ਕੇਵਲ ਇਹ ਨਾ ਹੋਵੇ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਸਮੇਤ ਹੋਰ ਕਮੇਟੀਆਂ ਦੀਆਂ ਚੋਣਾਂ ਕਰਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਸਿੱਖਾਂ ਦੀ ਜਗ੍ਹਾ ਲਾਹਾ ਡੇਰਾ ਪ੍ਰੇਮੀ ਲੈ ਜਾਣ ਜਾਂ ਡੇਰਾਵਾਦ ਲੈ ਜਾਵੇ। ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਆਪਣੇ ਸੁਝਾਅ ਦਿੱਤੇ ਗਏ ਨੇ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਪੰਜਾਬ ਦੇ ਨਾਲ, ਪੰਥ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ ਉਹਨਾਂ ਦੀ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤੇ ਉਬਰਾਏ ਸਾਹਿਬ ਅੰਤ ਦੇ ਵਿੱਚ ਸੁਨੇਹਾ ਕੋਈ ਗੱਲਬਾਤ? ਦੇਖੋ ਜੀ ਗੱਲ ਇਹ ਹੈ, ਜਦੋਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਆ ਅਸੀਂ ਕਮੇਟੀਆਂ ਨੂੰ, ਸਾਰੀਆਂ ਨੂੰ ਮਿਨੀ ਪਾਰਲੀਮੈਂਟ ਕਹਿੰਦੇ ਆ, ਤਾਂ ਸਾਡੇ ਮਸਲੇ 'ਚ ਕਿਸੇ ਦੂਜੇ ਬੰਦੇ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਸਿੱਖ ਕਦੀ ਕਿਸੇ ਦੇ ਮੰਦਰ ਦੇ ਚੁਣਾਵ ਦੇ ਵਿੱਚ, ਕਿਸੇ ਡੇਰੇ ਦੀ ਗੱਲਬਾਤ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ, ਠੀਕ ਹੈ ਨਾ। ਜਿੱਥੇ ਤੱਕ ਮੇਰੀ ਸਮਝ ਹੈ, ਅਸੀਂ ਕਦੀ ਨਹੀਂ ਕਿਹਾ ਤੁਸੀਂ ਕਿਸ ਤਰ੍ਹਾਂ ਬਾਬਾ ਚੁਣ ਲੈਂਦੇ ਹੋ, ਕਿੱਦਾਂ ਨਵਾਂ ਬਾਬਾ ਆ ਜਾਂਦਾ ਹੈ, ਕਿੱਦਾਂ ਕੀ ਹੋ ਜਾਂਦਾ। ਅਸੀਂ ਕਦੀ ਇੰਟਰਫੇਅਰ ਤਾਂ ਨਹੀਂ ਨਾ ਕੀਤਾ। ਤਾਂ ਐਟਲੀਸਟ ਸਾਡੇ 'ਚ ਇੰਟਰਫੇਅਰ ਤਾਂ ਨਾ ਕਰੋ। ਅਗਰ ਉਹ ਗਲਤ ਬਣਾ ਰਹੇ ਨੇ ਵੋਟਾਂ ਤਾਂ ਘੱਟੋ ਘੱਟ ਤੁਸੀਂ ਸੋਚੋ ਯਾਰ ਅਸੀਂ ਗਲਤ ਵੋਟਾਂ ਕਿਉਂ ਬਣਾ ਰਹੇ ਹਾਂ। ਰੱਬ ਨੂੰ ਤੁਸੀਂ ਮੂੰਹ ਦਿਖਾਣਾ ਹੈ ਤਾਂ ਗਲਤ ਵੋਟ ਕਿਉਂ ਬਣਾ ਰਹੇ ਹੋ ਆਪਣੀ? ਜਦ ਤੁਸੀਂ ਮੰਨਦੇ ਨਹੀਂ, ਜਦੋਂ ਤੁਸੀਂ ਗੁਰੂ ਘਰ ਤੋਂ ਬਾਹਰ ਜਾ ਕੇ ਡੇਰਿਆਂ ਨੂੰ ਵੀ ਮੰਨਣਾ, ਕਲਟ ਨੂੰ ਵੀ ਮੰਨਣਾ, ਸਭ ਚੀਜ਼ ਨੂੰ ਮੰਨਣਾ, ਤਾਂ ਕਿਉਂ ਬਣਾਉਂਦੇ ਹੋ? ਫਿਰ ਲੋੜ ਹੀ ਨਹੀਂ। ਉਹਨਾਂ ਦਾ ਬਣਾਉਣਾ ਵੀ ਗਲਤ ਹੈ ਅਗਰ ਉਹ ਬਣਾ ਰਹੇ ਨੇ ਤਾਂ। ਜਦ ਅਸੀਂ ਨਹੀਂ ਉਹਨਾਂ 'ਚ ਇੰਟਰਫੇਅਰ ਕਰਦੇ ਤਾਂ ਉਹਨਾਂ ਦਾ ਵੀ ਨਹੀਂ ਬਣਦਾ ਕਿ ਸਾਡੇ 'ਚ ਇੰਟਰਫੇਅਰ ਕਰਨ। ਇਹ ਗਲਤ ਚੀਜ਼ ਹੈ। ਇਹਦੇ ਸਾਨੂੰ ਜਾਗਣ ਦੀ ਲੋੜ ਹੈ ਔਰ ਉਹਨਾਂ ਨੂੰ ਵੀ ਜਾਗਣ ਦੀ ਲੋੜ ਹੈ ਕਿ ਨਹੀਂ ਇਹ ਕੰਮ ਕਰੋ, ਕਿਉਂ ਛੇੜਦੇ ਹੋ ਇਹ ਗਲਤ, ਇਹ ਛੇੜਨਾ ਪਾਓ ਗਲਤ, ਠੀਕ ਹੈ ਨਾ। ਅਸੀਂ ਕਿਉਂ, ਜਦ ਤੁਸੀਂ ਜਾਂਦੇ ਹੋ ਤੁਹਾਨੂੰ ਕੋਈ ਮਨਾ ਤਾਂ ਨਹੀਂ ਕਰ ਰਿਹਾ ਜਾਣ ਤੋਂ ਨਾ, ਜਾ ਰਹੇ ਹੋ ਜਾਓ, ਤੁਹਾਡੀ ਉੱਥੇ ਤਸੱਲੀ ਹੋ ਰਹੀ, ਜਾਈ ਜਾਓ, ਉਹ ਤਾਂ ਤੁਹਾਨੂੰ ਆਪੇ ਸਮਝ ਆਏਗੀ ਜਦੋਂ ਟਾਈਮ ਆਏਗਾ। ਲੇਕਿਨ ਕਹਿੰਦਾ ਮਤਲਬ ਹੈ ਕਿ ਤੁਸੀਂ ਘੱਟੋ ਘੱਟ ਇੰਟਰਫੇਅਰ ਨਾ ਕਰੋ। ਜਿਹੜੀ ਚੀਜ਼ ਗਲਤ ਹੈ ਗਲਤ ਹੈ। ਇੱਥੇ ਤੁਸੀਂ ਗਲਤ ਹੋ ਅਗਰ ਤੁਸੀਂ ਗਲਤ ਕਹਿ ਕੇ ਵੋਟ ਬਣਾ ਰਹੇ ਹੋ।
ਕਿਉਂਕਿ ਉਹਦੇ 'ਚ ਬੜਾ ਕਲੀਅਰ ਹੈ ਕਿ ਆਪਾਂ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਅਸੀਂ ਕੋਈ ਗੱਲ ਨਹੀਂ ਕਰਨੀ। ਸਾਡਾ ਅਕੀਦਾ ਉਹਦੇ ਤੇ ਹੈ। ਸਾਡਾ ਗੁਰੂ ਜਾਗਤ ਜੋਤ ਗੁਰੂ ਉਹ ਹੈ, ਜੁਗੋ ਜੁਗ ਅਟਲ ਸਾਡੇ ਵਾਸਤੇ ਉਹ ਹੈ, 10 ਗੁਰੂਆਂ ਦੀ ਜੋਤ ਉਹ ਹੈ। ਜਦੋਂ ਤੁਸੀਂ ਉਸ ਤੋਂ ਬਾਅਦ ਵੀ ਮੰਨੀ ਜਾਣਾ ਤੇ ਫਿਰ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਆਪਣਾ ਫਾਰਮ ਭਰੋ। ਮੇਰਾ ਤਾਂ ਇਹ ਸੁਝਾਅ ਹੈ ਸਾਰਿਆਂ ਨੂੰ। ਬਾਕੀ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਗੱਲ ਕਹਿ ਰਿਹਾ ਕਿ ਗਲਤ ਚੀਜ਼ ਹੈ ਜਿਹੜੀ, ਗਲਤ ਗੱਲ ਨੂੰ ਗਲਤ ਕਵਾਂਗੇ। ਕਮੇਟੀਆਂ ਨੂੰ ਵੀ ਜਾਗਣ ਦੀ ਲੋੜ ਹੈ। ਸੁੱਤੀਆਂ ਪਈਆਂ ਨੇ ਕਮੇਟੀਆਂ, ਸੁੱਤੀ ਪਈ ਹੈ ਸਾਡੀ ਸੰਗਤ, ਸੁੱਤੀ ਪਈ ਹੈ ਸਾਡੀ ਕੌਮ। ਇਹਨਾਂ ਸਭ ਨੂੰ ਜਾਗਣ ਦੀ ਲੋੜ ਹੈ। ਰਾਏ ਸਾਹਿਬ ਦੇ ਵੱਲੋਂ ਆਪਣੇ ਸੁਝਾਅ ਦਿੱਤੇ ਗਏ ਨੇ, ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਤ ਜਾਂ ਜਿਹੜੀਆਂ ਹੋਰ ਇਲਾਕਿਆਂ ਦੇ ਵਿੱਚ ਭਾਵ ਕਿ ਹਰਿਆਣਾ ਜਾਂ ਦਿੱਲੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਆਪਣੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਖਾਸ ਕਰ ਪਰਫਾਰਮਿਆਂ ਨੂੰ ਲੈ ਕੇ, ਕਿ ਪਰਫਾਰਮਿਆਂ ਦੀ ਰੂਪਰੇਖਾ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਇਸ ਦੇ ਬਾਬਤ ਜਿਹੜਾ ਆਪਣੇ ਸੁਝਾਅ ਜ਼ਰੂਰ ਦੇਣੇ ਚਾਹੀਦੇ ਆ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।